ਸਪਾਈਂਗ ਜਾਂ ਜਸੂਸੀ ਲਈ ਉਹਨਾਂ ਦੀ ਕਨਵਰਸੇਸ਼ਨ ਸੁਣਨ ਦੇ ਲਈ ਜਿਹੜਾ ਗਵਰਨਮੈਂਟ ਨੇ ਅਮਰੀਕਨ ਨਿਕਸਨ ਦੇ ਐਡਮਿਨਿਸਟ੍ਰੇਸ਼ਨ ਨਿਕਸਨ ਦੀ ਜ਼ਾਹਰ ਹੈ ਰਜ਼ਾਮੰਦੀ ਦੇ ਨਾਲ ਉਹਨਾਂ ਦੇ ਉੱਤੇ ਜਸੂਸੀ ਕੀਤੀ ਜਾ ਰਹੀ ਸੀ ਔਰ ਉਹਦਾ ਭਾਂਡਾ ਭੰਨਿਆ ਇੱਕ ਵਾਸ਼ਿੰਗਟਨ ਪੋਸਟ ਦੇ ਜਿਹੜਾ ਰਿਪੋਰਟਰ ਨੇ। ਪ੍ਰਾਈਵੇਸੀ, ਪ੍ਰਾਈਵੇਟ ਲਾਈਫ, ਸਰਕਾਰ ਤੁਹਾਡੀ ਪ੍ਰਾਈਵੇਟ ਜ਼ਿੰਦਗੀ ਦੇ ਉੱਤੇ ਜਿਹੜਾ ਉਹ ਤੁਹਾਡੇ 'ਚ ਇੰਟਰਫੀਅਰ ਕਰੇ, ਘੁਸੇ ਤੁਹਾਡੀ ਜ਼ਿੰਦਗੀ 'ਚ ਵੜੇ। ਔਰ ਇਹ ਇੰਨਾ ਵੱਡਾ ਬਣ ਗਿਆ ਕਿ ਵੀ ਨਿਕਸਨ ਇੰਪੀਚਮੈਂਟ ਵੱਲ ਜਾ ਰਿਹਾ ਸੀ ਜੇ ਉਹ ਰਿਜ਼ਾਈਨ ਨਾ ਕਰਦਾ। ਅੱਧੀ ਸਦੀ ਪਹਿਲਾਂ ਸੈਨੇਟਰ ਫਰੈਂਕ ਚਰਚ ਉਹ ਸਾਰੇ ਇਨਵੈਸਟੀਗੇਸ਼ਨ ਦੇ ਉੱਤੇ ਕਹਿ ਰਿਹਾ ਕਿ ਵੀ ਜੇ ਇਸ ਲੈਵਲ ਦੀ ਟੈਕਨੋਲੋਜੀ ਹਕੂਮਤਾਂ ਦੇ ਕੋਲ ਆ ਜਾਂਦੀ ਹੈ ਤੇ ਸਿਟੀਜ਼ਨ ਜੇ ਉਹਦੇ ਟਿਰਨੀ ਔਰ ਜ਼ਾਲਮਾਨਾ ਔਰ ਟੋਟੈਲੀਟੇਰੀਅਨ ਸਟੇਟ ਬਣ ਜਾਂਦੀ ਹੈ, ਤੁਸੀਂ ਉਹਦੇ ਖਿਲਾਫ ਰਜਿਸਟ ਵੀ ਕਰਨਾ ਚਾਹੁੰਦੇ ਹੋ ਤੇ ਤੁਹਾਡੀ ਤਾਂ ਕੋਈ ਗੱਲ ਜਿਹੜੀ ਹੈ ਉਹ ਪ੍ਰਾਈਵੇਟ ਹੈ ਹੀ ਨਹੀਂ। Biden administration has condemned the harassment and extrajudicial surveillance of journalists and others in reactions to reports published by a consortium of news websites that Israeli company NSO Group spyware Pegasus was used to illegal hacking and surveillance of individuals including in India. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਜਾਸੂਸੀ ਕਰਨ ਵਾਲੇ ਪੈਗਾਸਸ ਸਕੈਂਡਲ ਦੀ ਜਿਹੜੀ ਚਰਚਾ ਹੁਣ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ। ਸੋ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨਰ ਅਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਇਸ ਤੇ ਚਿੰਤਾ ਦਾ ਜਿਹੜਾ ਹੈ ਇਜ਼ਹਾਰ ਕੀਤਾ ਹੈ। ਸੋ ਕੀ ਇਸ ਨਾਲ ਜਿਹੜਾ ਮੋਦੀ ਸਰਕਾਰ ਨੂੰ ਕੋਈ ਫਰਕ ਪਵੇਗਾ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੈਗਾਸਸ ਸਪਾਈਵੇਅਰ ਜਿਸ ਦੇ ਉੱਤੇ ਅਸੀਂ ਕੱਲ੍ਹ ਇੱਕ ਬੜਾ ਡਿਟੇਲ ਸੈਗਮੈਂਟ ਕੀਤਾ, ਅੱਜ ਵੀ ਚਰਚਾ ਦਾ ਵਿਸ਼ਾ। ਇਕੱਲੇ ਇੰਡੀਅਨ ਮੀਡੀਆ 'ਚ ਮੇਨ ਸਟਰੀਮ ਨੇ ਤਾਂ ਉਹਨੂੰ ਗੋਲਜਾ ਹੀ ਕੀਤਾ ਹੋਇਆ, ਸੋਸ਼ਲ ਮੀਡੀਆ 'ਤੇ ਪਰ ਇੰਟਰਨੈਸ਼ਨਲ ਗਲਿਆਰਿਆਂ ਦੇ ਵਿੱਚ ਇਸ ਦੀ ਚਰਚਾ ਹੈ। ਪਰ ਇਹ ਗੱਲ ਕਰਨ ਤੋਂ ਪਹਿਲਾਂ ਜਿਹੜੇ ਹੁਣ ਸੈਂਸਿਟਿਵ ਕਿਸਮ ਦੇ ਔਰ ਪੈਟਰੀਓਟਿਕ ਇੰਡੀਅਨ ਸੈਕੂਲਰਿਸਟ ਨੇ ਜਰਨਲਿਜ਼ਮ ਦੇ ਵਿੱਚ, ਉਹ ਇਹਨੂੰ ਇੰਡੀਆ ਦਾ ਵਾਟਰਗੇਟ ਸਕੈਂਡਲ ਕਹਿਣ ਲੱਗ ਗਏ ਨੇ। ਔਰ ਬਹੁਤ ਸਾਰਿਆਂ ਨੂੰ ਜਿਨ੍ਹਾਂ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਨਿਕਸਨ ਦਾ ਸਕੈਂਡਲ ਉਹਦੇ ਦੌਰ ਦੇ ਵਿੱਚ ਕਿ ਕਿਵੇਂ ਡੈਮੋਕ੍ਰੈਟਿਕ ਆਫਿਸ ਉਹਨਾਂ ਦੀ ਜਿੱਥੇ ਕਨਵੈਨਸ਼ਨ ਸੀ ਵਾਟਰਗੇਟ, ਉਸ ਦੇ ਵਿੱਚ ਸਪਾਈਂਗ ਜਾਂ ਜਸੂਸੀ ਲਈ ਉਹਨਾਂ ਦੀ ਕਨਵਰਸੇਸ਼ਨ ਸੁਣਨ ਦੇ ਲਈ ਜਿਹੜਾ ਗਵਰਨਮੈਂਟ ਨੇ ਅਮਰੀਕਨ ਨਿਕਸਨ ਦੇ ਐਡਮਿਨਿਸਟ੍ਰੇਸ਼ਨ ਨਿਕਸਨ ਦੀ ਜ਼ਾਹਰ ਹੈ ਰਜ਼ਾਮੰਦੀ ਦੇ ਨਾਲ ਉਹਨਾਂ ਦੇ ਉੱਤੇ ਜਸੂਸੀ ਕੀਤੀ ਜਾ ਰਹੀ ਸੀ ਔਰ ਉਹਦਾ ਭਾਂਡਾ ਭੰਨਿਆ ਇੱਕ ਵਾਸ਼ਿੰਗਟਨ ਪੋਸਟ ਦੇ ਜਿਹੜਾ ਰਿਪੋਰਟਰ ਨੇ ਔਰ ਬਾਅਦ ਦੇ ਵਿੱਚ ਉਸ ਦੇ ਉੱਤੇ ਉਹਨੇ ਕਿਤਾਬ ਵੀ ਲਿਖੀ। ਪਰ ਉਹ ਇੱਕ ਇੰਨਾ ਵੱਡਾ ਸਕੈਂਡਲ ਬਣਿਆ ਔਰ ਅਮਰੀਕਨਾਂ ਦੀ ਇੱਕ ਗੱਲ ਇਹਦੇ ਬਾਵਜੂਦ ਕਿ ਵੀ ਚਲੋ ਹਰ ਸਿਸਟਮ ਪਰਫੈਕਸ਼ਨ ਵੱਲ ਜਾਂਦਿਆਂ ਗਲਤੀਆਂ ਵੀ ਕਰਦਾ। ਪ੍ਰਾਈਵੇਸੀ, ਪ੍ਰਾਈਵੇਟ ਲਾਈਫ, ਸਰਕਾਰ ਤੁਹਾਡੀ ਪ੍ਰਾਈਵੇਟ ਜ਼ਿੰਦਗੀ ਦੇ ਉੱਤੇ ਜਿਹੜਾ ਉਹ ਤੁਹਾਡੇ 'ਚ ਇੰਟਰਫੀਅਰ ਕਰੇ, ਘੁਸੇ ਤੁਹਾਡੀ ਜ਼ਿੰਦਗੀ 'ਚ ਵੜੇ। ਔਰ ਇਹ ਇੰਨਾ ਵੱਡਾ ਬਣ ਗਿਆ ਕਿ ਵੀ ਨਿਕਸਨ ਇੰਪੀਚਮੈਂਟ ਵੱਲ ਜਾ ਰਿਹਾ ਸੀ ਜੇ ਉਹ ਰਿਜ਼ਾਈਨ ਨਾ ਕਰਦਾ। ਅਦਰਵਾਈਜ਼ ਨਿਕਸਨ ਬ੍ਰਿਲੀਅੰਟ ਪ੍ਰੈਜ਼ੀਡੈਂਟ ਸੀ, ਇੰਟੈਲੈਕਚੁਅਲ। ਹੁਣ ਵੀ LA ਦੇ ਵਿੱਚ ਉਹਦੀ ਲਾਇਬ੍ਰੇਰੀ ਜਾਂ ਜਿਹੜੇ ਅਮਰੀਕਾ ਦੇ ਇੰਟੈਲੈਕਚੁਅਲ ਕਲਾਸ ਦੇ ਪ੍ਰੈਜ਼ੀਡੈਂਟ ਨੇ, ਹੀ ਵਾਜ਼ ਵਨ ਆਫ ਦੈਮ। ਲੇਕਿਨ ਉਹਨੂੰ ਰਿਜ਼ਾਈਨ ਕਰਨਾ ਪਿਆ ਔਰ ਡਿਸਗ੍ਰੇਸ ਹੋਇਆ, ਇੰਪੀਚਮੈਂਟ ਤੋਂ ਬਚ ਗਿਆ ਕਿਉਂਕਿ ਨਾ ਹੁੰਦਾ ਤਾਂ ਇੰਪੀਚ ਹੋਣਾ ਹੀ ਸੀ। ਕਿਉਂਕਿ ਈਵਨ ਜਿਸ ਪਾਰਟੀ ਦਾ ਰਿਪਬਲਿਕਨ ਦਾ ਉਹ ਸੀ, ਉਹਨਾਂ ਨੇ ਵੀ ਕਿਹਾ ਵੀ ਇਹ ਤਾਂ ਬਿਲਕੁਲ ਹੀ ਇਸ ਤਰੀਕੇ ਨਾਲ ਤਾਂ ਕੁਝ ਵੀ ਸੇਫ ਨਹੀਂ ਹੈ। ਔਰ ਜਦੋਂ ਇਸ ਕਿਸਮ ਦਾ ਇਹ ਸਾਰਾ ਵਾਟਰਗੇਟ ਸਕੈਂਡਲ ਹੋਇਆ ਤੇ ਜਿਹੜੇ ਅੱਡ ਇਨਕੁਆਇਰੀ ਕਮੇਟੀਆਂ ਕਮਿਸ਼ਨ ਬਣੇ, ਉਹਨਾਂ ਦੇ ਵਿੱਚ ਇੱਕ ਨੂੰ ਸੈਨੇਟਰ ਫਰੈਂਕ ਚਰਚ ਹੈਡ ਕਰਦੇ ਸੀ ਤੇ ਉਹਦੇ 'ਚ ਉਹਨਾਂ ਨੇ ਇੱਕ ਕੋਟ ਕਿਹਾ ਜਿਹੜਾ ਅੱਜ ਦੇ ਜੋ ਇਹ ਮੋਦੀ ਨਾਜ਼ੀ ਲਾਈਕ ਸਟੇਟ ਕਰ ਰਹੀ ਹੈ। ਔਰ ਆਲਰੇਡੀ ਇੱਕ ਇੰਟਰਵਿਊਅਰ ਉਹਨੂੰ ਕਰਨ ਥਾਪਰ ਨੂੰ ਥਰਡ ਰਾਈਕ ਕਿ ਜੋ ਜਰਮਨੀ ਦੇ ਵਿੱਚ ਜਿਸ ਕਿਸਮ ਦਾ ਹਿਟਲਰ ਕਰਦਾ ਸੀ, ਉਹਦੀਆਂ ਕਿਵੇਂ ਜਿਹੜਾ ਉਹ ਸਿਟੀਜ਼ਨਸ ਦੀ ਲਾਈਫ 'ਚ ਵੜਿਆ। ਲੇਕਿਨ ਸੈਨੇਟਰ ਫਰੈਂਕ ਚਰਚ ਨੇ ਕਿਹਾ, if this government ever became a tyranny, if a dictator ever took charge in this country, the technological capacity that the intelligence community has given the government could enable it to impose a total tyranny, and there would be no way to fight back because the most careful effort to combine together in resistance to the government
no matter how privately it was done, is within the reach of the government to know such is the capability of this technology. ਹੁਣ ਇਹ ਅੱਧੀ ਸਦੀ ਪਹਿਲਾਂ ਸੈਨੇਟਰ ਫਰੈਂਕ ਚਰਚ ਉਹ ਸਾਰੇ ਇਨਵੈਸਟੀਗੇਸ਼ਨ ਦੇ ਉੱਤੇ ਕਹਿ ਰਿਹਾ ਕਿ ਵੀ ਜੇ ਇਹ ਜਿਸ ਲੈਵਲ ਦੇ ਉੱਤੇ ਅੱਜ ਟੈਕਨੋਲੋਜੀ ਪਹੁੰਚ ਗਈ, ਹੁਣ ਤੁਸੀਂ 50 ਸਾਲ ਪਹਿਲਾਂ ਤਾਂ ਹੁਣ ਦੇਖੋ, ਉਦੋਂ ਤਾਂ ਅਜੇ ਸਮਾਰਟਫੋਨ ਔਰ ਉਦੋਂ ਤਾਂ ਅਜੇ ਮਾਲਵੇਅਰ ਨਹੀਂ ਸੀ, ਸਪਾਈਵੇਅਰ ਕਿੱਥੋਂ ਸੀ ਵੀ ਜਿਹਦੇ 'ਚ ਮਰਜ਼ੀ ਤੁਸੀਂ ਵਾੜ ਦਿਓ, ਉਹਦਾ ਕੈਮਰਾ ਵੀ ਤੁਸੀਂ ਔਨ ਕਰ ਸਕਦੇ ਹੋ, ਤੁਸੀਂ ਸਾਰਾ ਔਰ 50,000 ਤੋਂ ਜ਼ਿਆਦਾ ਫੋਨਾਂ ਨੂੰ 40 ਮੁਲਕਾਂ ਦੇ ਵਿੱਚ ਇਸ ਲੈਵਲ ਦਾ ਸਪਾਈਵੇਅਰ, ਔਰ ਉਹ ਸਿਰਫ ਹਕੂਮਤਾਂ ਖਰੀਦ ਸਕਦੀਆਂ ਨੇ, ਜਿਹੜਾ ਉਹਨਾਂ ਦਾ ਹੈ ਉਹਨਾਂ ਦਾ ਕਹਿਣਾ ਇਸਰਾਈਲ ਕੰਪਨੀ ਦਾ ਕਿ ਹਕੂਮਤਾਂ ਨੂੰ ਹੀ ਅਸੀਂ ਵੇਚਦੇ ਹਾਂ। ਹੁਣ ਇਹ ਫਰੈਂਕ ਚਰਚ ਨੇ ਕਿਹਾ ਸੀ ਕਿ ਵੀ ਜੇ ਇਸ ਲੈਵਲ ਦੀ ਟੈਕਨੋਲੋਜੀ ਹਕੂਮਤਾਂ ਦੇ ਕੋਲ ਆ ਜਾਂਦੀ ਹੈ ਤੇ ਸਿਟੀਜ਼ਨ ਜੇ ਉਹਦੇ ਟਿਰਨੀ ਔਰ ਜ਼ਾਲਮਾਨਾ ਔਰ ਟੋਟੈਲੀਟੇਰੀਅਨ ਸਟੇਟ ਬਣ ਜਾਂਦੀ ਹੈ, ਤੁਸੀਂ ਉਹਦੇ ਖਿਲਾਫ ਰਜਿਸਟ ਵੀ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਤਾਂ ਤੁਹਾਡੀ ਤਾਂ ਕੋਈ ਗੱਲ ਜਿਹੜੀ ਹੈ ਉਹ ਪ੍ਰਾਈਵੇਟ ਹੈ ਹੀ ਨਹੀਂ। ਹੁਣ ਇਹ ਐਗਜ਼ੈਕਟਲੀ ਜਿਹੜੀ ਜੋ ਕੁਝ ਇਸ ਸਕੈਂਡਲ ਦੇ ਨਾਲ ਪੈਗਾਸਸ ਦੇ ਨਾਲ ਸਾਹਮਣੇ ਆਉਂਦਾ ਹੈ, ਹੁਣ ਇੰਨਾ ਕੁ ਰੌਲਾ ਪੈ ਗਿਆ ਔਰ ਫਰਾਂਸ ਦੇ ਵਿੱਚ ਤਾਂ ਗਵਰਨਮੈਂਟ ਨੇ ਇਹਦੀ ਇਨਵੈਸਟੀਗੇਸ਼ਨ ਫਰਦਰ ਆਰਡਰ ਕਰਤੀ ਕਿਉਂਕਿ 3 ਵੱਡੀਆਂ ਜਿਹੜੀਆਂ ਫੋਰਬਿਡਨ ਸਟੋਰੀਜ਼ ਜਿਹੜਾ ਫਰਾਂਸ ਦੀ ਹੈ ਉਹਨਾਂ ਨੇ ਇਹਨੂੰ ਇਨੀਸ਼ੀਏਟ ਕੀਤਾ, ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰਿਆਂ ਨੇ ਜੁਆਇਨ ਕੀਤਾ ਔਰ ਦੁਨੀਆ ਦੇ 17-18 ਹੋਰ ਜਿਹੜੇ ਨੈਟਵਰਕ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਦਾ ਵਾਇਰ ਇੰਡੀਆ ਦਾ ਵੀ ਉਸ ਦੇ ਵਿੱਚ ਸ਼ਾਮਲ ਹੈ। ਔਰ ਹੁਣ ਇੱਕ ਪਾਸੇ ਤਾਂ ਇਹ ਚੱਲ ਰਿਹਾ ਹੈ ਕਿ ਭਾਈ ਇਹਦੀਆਂ ਇੰਟਰਨੈਸ਼ਨਲ ਐਕੋ ਅਸੀਂ ਸੁਣ ਰਹੇ, US condemns extrajudicial surveillance of journalists, activists, regime critics. Joe Biden said ਕਿ ਵੀ ਪਹਿਲਾਂ ਤਾਂ ਉਹਨਾਂ ਨੇ ਚਾਈਨਾ ਨੂੰ ਕਹਿ ਰਹੇ ਸੀ ਜੀ ਉਹਨੇ ਸਾਈਬਰ ਹੈਕਰ ਕਰਤਾ, ਸਾਈਬਰ ਅਟੈਕ ਇਹ ਉਹਦੇ ਤੇ ਅੱਡ ਲਾਈਨ ਹੈ, ਪਰ ਹੁਣ ਇਹ ਜਿਹੜਾ ਇਜ਼ਰਾਈਲ ਦਾ ਨਾਂ ਨਹੀਂ ਲਿਆ, he fell short of naming it, but Biden administration has condemned the harassment and extrajudicial surveillance of journalists and others in reactions to reports published by a consortium of news websites that Israeli company NSO Group spyware Pegasus was used to illegal hacking and surveillance of individuals including in India. So a general statement, but United Nations ਦੀ ਜਿਹੜੀ ਹਾਈ ਕਮਿਸ਼ਨਰ ਹੈ ਹਿਊਮਨ ਰਾਈਟਸ ਦੀ ਬੀਬੀ ਉਹ ਮੋਰ ਸਪੈਸੀਫਿਕ ਹੋਈ, ਉਹਨੇ ਕਿਹਾ ਰੈਡ ਲਾਈਨ ਕ੍ਰਾਸਡ ਬਾਈ ਯੂਜ਼ ਆਫ ਸਪਾਈਵੇਅਰ says UN High Commissioner for Human Rights. ਉਹਨੇ ਕਿਹਾ completely unacceptable says Ursula von der Leyen, President of European Commission. ਹੁਣ ਯੂਰਪੀਅਨ ਕਮਿਸ਼ਨ ਔਰ ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਉਹਨਾਂ ਨੂੰ ਡਿਟੇਲ 'ਚ ਪੜ੍ਹਾਂ, ਪਰ ਮੈਂ ਇਹ ਦੱਸਦੇ ਹਾਂ ਵੀ UN ਹਿਊਮਨ ਰਾਈਟਸ ਕਮਿਸ਼ਨ ਫਾਰ ਹਿਊਮਨ ਰਾਈਟਸ ਵੀ, ਕਮਿਸ਼ਨਰ ਫਾਰ ਹਿਊਮਨ ਰਾਈਟਸ ਵੀ ਔਰ ਪ੍ਰੈਜ਼ੀਡੈਂਟ ਆਫ ਯੂਰਪੀਅਨ ਕਮਿਸ਼ਨ ਵੀ ਔਰ ਅਮਰੀਕਨ ਸਟੇਟ ਡਿਪਾਰਟਮੈਂਟ ਵੀ, ਇਹਨਾਂ ਸਾਰਿਆਂ ਨੇ ਇਸ ਦੇ ਉੱਤੇ ਨੋਟਿਸ ਲਿਆ। ਔਰ ਜੇ ਭਾਰਤ ਦੇ ਰਿਐਕਸ਼ਨ ਦੇਖਣਾ ਹੋਏ, ਉਹ ਜਿਹੜੀ ਗੱਲ ਆਪ ਨਹੀਂ ਕਹਿਣਾ ਚਾਹੁੰਦੇ, ਉਹ ਜੋ ਆਪਣੇ ਚੀਫ ਮਿਨਿਸਟਰਾਂ ਨੂੰ ਅੱਗੇ ਕੀਤਾ ਹੋਇਆ ਉਹਨਾਂ ਨੇ ਇਸ ਮੁੱਦੇ ਤੇ। Assam Chief Minister seeks ban on amnesty for Pegasus row. He said there was a lot of evidence against amnesty in the past, but the recent expose made it clear that organization could go to any extent to damage India's democratic fabric. ਇਹ ਉਹ ਅਸਾਮ ਦਾ ਚੀਫ ਮਿਨਿਸਟਰ ਕਹਿ ਰਿਹਾ ਹੈ ਕਿ ਜੀ ਦੇਖੋ ਇਹ ਜਿਹੜੀ ਇਨਵੈਸਟੀਗੇਟਿਵ ਫੋਰਬਿਡਨ ਸਟੋਰੀਜ਼ ਦੇ ਨਾਲ ਐਮਨੈਸਟੀ ਇੰਟਰਨੈਸ਼ਨਲ ਔਰ ਦੂਜਾ ਵੀ ਹੈ, ਇਹਨੇ ਤਾਂ ਸਾਬਤ ਕਰਤਾ ਹੈ ਵੀ ਇਹ ਭਾਰਤ ਦੇ ਜਮਹੂਰੀਅਤ ਦੇ ਖਿਲਾਫ ਸਾਜ਼ਿਸ਼ ਹੋ ਰਹੀ। ਇਹੀ ਗੱਲ ਅਮਿਤ ਸ਼ਾਹ ਕਹਿੰਦਾ ਪਾਰਲੀਮੈਂਟ 'ਚ, ਸਾਜ਼ਿਸ਼ ਕੰਸਪੀਰੇਸੀ ਸਾਡੇ, ਉਹ ਕਹਿੰਦਾ ਬੈਨ ਕਰੋ। ਆਲਰੇਡੀ ਐਮਨੈਸਟੀ ਇੰਟਰਨੈਸ਼ਨਲ ਦੇ ਦਫ਼ਤਰ ਦਿੱਲੀ ਬੰਗਲੌਰ 'ਚ ਬੰਦ ਕੀਤੇ ਹੋਏ ਨੇ, ਉਹਨਾਂ ਦੇ ਬੈਂਕ ਅਕਾਊਂਟ ਬੰਦ ਕੀਤੇ ਹੋਏ ਨੇ ਮਨੀ ਲਾਂਡਰਿੰਗ ਦਾ ਕਰਕੇ। ਪਰ ਇੱਕ ਪਾਸੇ ਇਹ ਸੋ ਕਾਲਡ ਬਰੇਵ ਫੇਸ ਹੈ, ਪਰ ਇਹਨਾਂ ਦਾ ਆਈਡੀਆਲੋਗ ਜਿਹੜਾ RSS ਦਾ ਸੁਬਰਾਮਨੀਅਮ ਸਵਾਮੀ, ਉਹਦਾ ਹੈ ਤਾਂ ਪੱਕਾ ਹਿੰਦੂਤਵੀ ਐਕਸਟ੍ਰੀਮ, ਲੇਕਿਨ ਉਹਦਾ ਜਿਹੜੀ ਉਂਗਲ ਹੈ ਉਹ ਨਬਜ਼ ਦੇ ਉੱਤੇ ਹੁੰਦੀ ਹੈ। ਉਹਨੇ ਜਿਹੜਾ ਟਵੀਟ ਕੀਤਾ, ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੀ ਹੈ ਪੈਗਾਸਸ ਸਪਾਈਵੇਅਰ ਇੱਕ ਕਮਰਸ਼ੀਅਲ ਕੰਪਨੀ ਹੈ, ਇਹ ਉਹਦੇ ਐਗਜ਼ੈਕਟ ਟਵੀਟ ਦੀ ਪੰਜਾਬੀ ਹੈ, ਜਿਹੜਾ ਪੈਸੇ ਲੈ ਕੇ ਕੰਮ ਕਰਦੀ ਹੈ। ਇਸ ਲਈ ਇੱਕ ਸਵਾਲ ਜ਼ਰੂਰੀ ਹੈ ਉੱਠਦਾ ਹੈ ਕਿ ਭਾਰਤੀ ਲੋਕਾਂ ਦੇ ਉੱਤੇ ਜਸੂਸੀ ਕਰਨ ਦੇ ਲਈ ਉਹਨੂੰ ਪੈਸੇ ਕਿਹਨੇ ਦਿੱਤੇ।
ਜੇ ਭਾਰਤ ਸਰਕਾਰ ਨੇ ਨਹੀਂ ਦਿੱਤੇ, ਜਿਹੜੀ ਸਰਕਾਰ ਮੁੱਕਰ ਗਈ, ਤਾਂ ਆਖਰ ਕਿਹਨੇ ਦਿੱਤੇ? ਮੋਦੀ ਸਰਕਾਰ ਨੂੰ ਇਸ ਦਾ ਜਵਾਬ ਦੇਸ਼ ਦੀ ਜਨਤਾ ਨੂੰ ਦੇਣਾ ਪਵੇਗਾ। ਸੋ ਮੈਂ ਸਮਝਦਾ ਹਾਂ ਵੀ ਜੇ ਸੁਬਰਾਮਨੀਅਮ ਸਵਾਮੀ ਇਹ ਕਹਿੰਦਾ, ਸੋ ਇਹਨਾਂ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਵੀ ਇਹ ਹਿੱਲੇ ਹੋਏ ਨੇ। ਦੂਸਰੇ ਤਾਂ ਸਾਜ਼ਿਸ਼ ਕਹਿ ਰਹੇ ਨੇ ਕਿ ਜੀ ਸਾਡੀ ਡੈਮੋਕ੍ਰੇਸੀ ਨੂੰ, ਪਰ ਗੱਲ ਤਾਂ 40 ਮੁਲਕਾਂ ਦੀ ਹੈ ਔਰ ਇਸ ਦੇ ਉੱਤੇ ਕਾਨੂੰਨੀ ਕਾਰਵਾਈਆਂ ਦਾ ਵੀ ਸਿਲਸਿਲਾ ਸ਼ੁਰੂ ਹੋ ਗਿਆ ਹੈ ਔਰ ਇਹ ਵੀ ਆ ਰਿਹਾ ਵੀ ਅਲਟੀਮੇਟਲੀ ਇਹ ਕੰਪਨੀਆਂ ਬੈਕਰਪਟ ਹੋਣਗੀਆਂ। ਫੇਸਬੁੱਕ ਔਰ ਈਵਨ ਗੇਟਸ ਫਾਊਂਡੇਸ਼ਨ, ਬਿਲ ਗੇਟਸ ਦੀ ਮੈਲੰਦਾ ਫਾਊਂਡੇਸ਼ਨ, ਕਿਉਂਕਿ ਉਹ ਵੀ ਉਹਨਾਂ ਨੇ ਵੀ ਜਿਹੜਾ ਅੱਗੋਂ ਕੇਸ, ਕਿਉਂਕਿ ਇਹ ਗੱਲ ਕੱਲਾ ਇਹ ਨਹੀਂ ਹੈ ਵੀ ਇਹਨਾਂ ਨੇ ਪ੍ਰਾਈਵੇਸੀ ਜਿਹੜੀ ਆ ਉਹ ਇਨਵੇਡ ਕੀਤੀ ਹੈ। ਇਹਦਾ ਮਤਲਬ ਇਹ ਹੈ ਵੀ ਕਿਉਂਕਿ ਇਹ ਸਪਾਈਵੇਅਰ ਜਿਹੜਾ ਐਂਡਰੋਇਡ ਔਰ ਆਈਫੋਨ ਦੋਨਾਂ ਦੇ ਵਿੱਚ ਵੜ ਗਿਆ। ਹੁਣ ਜਿਹੜਾ ਆਈਫੋਨ ਵੇਚਦਾ ਹੈ ਉਹ ਤਾਂ ਉਹਨੂੰ ਕੰਪਲੀਟ ਸਿਕਿਉਰ ਵੀ ਕਿਸੇ ਕਿਸਮ ਦੀ ਕੋਈ ਮਾਲਵੇਅਰ ਜਾਂ ਦੂਜੀ ਨਹੀਂ ਵੜ ਸਕਦੀ ਤੁਹਾਡੇ, ਇਹ ਤਾਂ ਸਪਾਈਵੇਅਰ ਵੜ ਗਈ। ਸੋ ਉਹਨਾਂ ਦੀ ਵੈਲਿਊ ਵੀ ਜਿਹੜੇ ਨੇ ਸ਼ੇਅਰ ਉਹ ਲੜਖੜਾਉਣਗੇ ਆਉਣ ਵਾਲੇ ਦਿਨਾਂ 'ਚ। ਸੋ ਉਹਨਾਂ ਨੇ ਵੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਲੇਕਿਨ ਜੇ ਕਹਿਣਾ ਹੋਏ ਕਿ ਜੇ 15 ਲੱਖ ਬੰਦਾ ਕੋਵਿਡ-19 ਦੇ ਨਾਲ ਮਰ ਜਾਂਦਾ ਹੈ ਤੇ ਜਿਹੜੇ ਜਿਸ ਸਟੇਟ 'ਚ ਸਭ ਤੋਂ ਜ਼ਿਆਦਾ ਮਰਦੇ ਨੇ ਯੂਪੀ 'ਚ, ਉਹਦੇ ਚੀਫ ਮਿਨਿਸਟਰ ਦੀ ਪਿੱਠ ਥਪਥਪਾ ਕੇ ਮੋਦੀ ਕਹਿੰਦਾ ਅਭੂਤਪੂਰਵ ਕਿ ਐਕਸਲੈਂਟ ਜੌਬ ਕੋਵਿਡ 'ਚ ਕੀਤਾ ਔਰ ਕੰਪਲੀਟ ਝੂਠ ਨੂੰ ਸੱਚ ਬਣਾ ਕੇ ਜਿਹੜੇ ਵੇਚ ਸਕਦੇ ਨੇ। ਠੀਕ ਹੈ, 4 ਦਿਨ ਦਾ ਰੌਲਾ ਹੋਏਗਾ, ਇੰਟਰਨੈਸ਼ਨਲੀ ਜ਼ਰੂਰ ਐਕਸਪੋਜ਼ ਹੋ ਰਹੇ ਨੇ, ਪਰ ਇੱਥੇ ਕੁਝ ਹੋਣ ਵਾਲਾ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।